ਅਗਲੀ ਆਪਾਂ ਗੱਲ ਜਿਹੜੀ ਇਹ ਕਰਦੇ ਹਾਂ, ਕੱਲ੍ਹ ਵੀ ਆਪਾਂ ਇਸ ਮੁੱਦੇ ਨੂੰ ਛੋਹਿਆ ਸੀਗਾ, ਕਾਫੀ ਲੋਕਾਂ ਨੇ ਇਸ ਦੇ ਉੱਤੇ ਆਪੋ ਆਪਣੇ ਪ੍ਰਤੀਕਰਨ ਜਿਹੜੇ ਉਹ ਦਿੱਤੇ। ਖਟਕੜ ਕਲਾਂ ਦਾ ਜਿਹੜਾ ਮਾਮਲਾ, ਤਸਵੀਰਾਂ ਤਾਂ ਕਹਿੰਦੇ ਭਗਤ ਸਿੰਘ ਹੁਣਾਂ ਦੀਆਂ, ਉਹਨਾਂ ਦੇ ਚਾਚਾ ਜੀ ਦੀਆਂ, ਉਹਨਾਂ ਦੀਆਂ ਸਾਰੀਆਂ ਤਾਂ ਲੱਗ ਗਈਆਂ, ਪਰ ਰੋਸ ਪ੍ਰਗਟਾਉਣ ਵਾਲੇ ਕੁਛ ਨੌਜਵਾਨ ਜਿਹੜੇ ਉਹਨਾਂ ਨੇ ਗ੍ਰਿਫਤਾਰ ਕਰ ਲਏ। ਬਿਲਕੁਲ ਜੀ, ਖਟਕੜ ਕਲਾਂ ਵਾਲਾ ਉੱਥੇ ਸਿਹਤ ਕੇਂਦਰ ਵਾਲਾ ਮਾਮਲਾ, ਸਿਹਤ ਕੇਂਦਰ ਦੇ ਬਾਹਰ ਤੋਂ ਹਟਾ ਕੇ ਉਹਨੂੰ ਮਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਬਣਾਉਣ ਵਾਲਾ ਮਾਮਲਾ, ਫਿਰ ਉਹਦੇ ਉੱਤੇ ਭਗਤ ਸਿੰਘ ਦੀ, ਉਹਨਾਂ ਦੇ ਚਾਚੇ ਹੋਰਾਂ ਦੀ ਫੋਟੋਆਂ ਹਟਾ ਕੇ ਇਕੱਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਾਉਣ ਦਾ ਮਾਮਲਾ ਖੂਬ ਵਿਵਾਦਤ ਬਣਿਆ। ਔਰ ਇਸ ਨੂੰ ਲੈ ਕੇ ਖਾਸ ਕਰਕੇ ਸਰਕਾਰ ਤੇ ਸਵਾਲ ਇਸ ਲਈ ਉੱਠੇ ਕਿ ਆਪਣੇ ਆਪ ਨੂੰ ਭਗਤ ਸਿੰਘ ਦੇ ਪੈਰੋਕਾਰ ਦੱਸਦੇ ਨੇ ਤੇ ਦਮ ਭਰਦੇ ਨੇ। ਉਸੇ ਥਾਂ ਦੇ ਉੱਤੇ 4 ਕਰੋੜ ਰੁਪਇਆ ਖਰਚ ਕੇ ਸਹੁੰ ਚੁੱਕੀ ਸੀਗੀ। ਸੋ ਇਸ ਲਈ ਇਹ ਆਮ ਆਦਮੀ ਜਿਹੜੀ ਕਹਿੰਦੀ ਹੈ ਕਿ ਅਸੀਂ ਬਿਲਕੁਲ ਆਮ ਆਦਮੀ ਆ, ਉਹ ਸਹੁੰ ਚੁੱਕ ਸਮਾਗਮਾਂ ਤੇ ਵੀ ਇੰਨਾ ਪੈਸਾ ਖਰਚਦੇ ਨੇ ਔਰ ਆਪਣੇ ਆਪ ਨੂੰ ਦੱਸਦੇ ਨੇ ਭਗਤ ਸਿੰਘ ਦੇ ਆਦਰਸ਼। ਤੇ ਜਦੋਂ ਉੱਥੇ ਵਾਰੀ ਆਉਂਦੀ ਹੈ ਤਾਂ ਉਹਨਾਂ ਦਾ ਸਿਹਤ ਕੇਂਦਰ ਖੋਹ ਕੇ ਉਹਨੂੰ ਮਹੱਲਾ ਕਲੀਨਿਕ 'ਚ ਬਦਲ ਦਿੰਦੇ ਨੇ। 2 ਵਜੇ ਤੱਕ ਉਹਨੂੰ ਤਾਲਾ ਲਾ ਕੇ ਘਰ ਨੂੰ ਜਾਓ ਤੇ ਫੋਟੋ ਪਰ ਮੇਰੀ ਲਾਓ। ਤੇ ਇਸ ਗੱਲ ਨੂੰ ਲੈ ਕੇ ਜਦੋਂ ਵਿਵਾਦ ਹੋਇਆ, ਲੋਕਾਂ 'ਚ ਰੋਸਾ ਜਾਗਿਆ, ਨੌਜਵਾਨ ਵਰਗ 'ਚ ਰੋਸਾ ਜਾਗਿਆ, ਯੂਥ ਦੇ ਜਿਹੜੇ ਸੰਗਠਨ ਨੇ ਹਨਾ, ਉਹਨਾਂ ਸੰਸਥਾਵਾਂ ਨੇ ਰੋਸ਼ਾ ਪ੍ਰਗਟਾਇਆ। ਤਦ ਉਹ ਤੋਂ ਬਾਅਦ ਕੱਲ ਫਿਰ ਹਫੜਦੜ ਮਚੀ। ਫਿਰ DC ਸਾਹਿਬ ਨੇ ਹੁਕਮ ਦਿੱਤੇ। ਹੁਕਮ ਦੇਣ ਤੋਂ ਬਾਅਦ ਕਹਿੰਦੇ ਜੀ ਲੱਗਣੀ ਤਾਂ ਸੀ ਫੋਟੋ, ਉਹ ਜਿਹੜੀ ਅਸੀਂ ਰਿਪੇਅਰ ਕਰਾਈ ਉਹਦੇ ਕਰਕੇ ਥੋੜੀ ਜਿਹੀ ਦੇਰੀ ਹੋ ਗਈ, ਪਰ ਜਿਹੜੇ ਅਧਿਕਾਰੀਆਂ ਨੇ ਦੇਰ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਮਤਲਬ ਭਗਵੰਤ ਮਾਨ ਦੀ ਫੋਟੋ ਲਾਉਣ 'ਚ ਦੇਰ ਨਹੀਂ ਹੋਈ, ਰਿਪੇਅਰ ਤੋਂ ਬਾਅਦ ਉਹ ਨਵੀਂ ਬਣ ਕੇ ਵੀ ਪਹਿਲਾਂ ਲੱਗ ਗਈ, ਪਰ ਜਿਹੜੀਆਂ ਪਹਿਲਾਂ ਲੱਗੀਆਂ ਸੀ ਉਹ 2 ਮੇਖਾਂ ਟੰਗਣ ਲੱਗੇ ਵੀ ਸਮਾਂ ਲੱਗ ਗਿਆ। ਇਹ ਇਸ ਲਈ ਨਹੀਂ ਲੱਗੀਆਂ ਕਿ ਹਾਂ ਉਹ ਰਿਪੇਅਰ ਤੋਂ ਬਾਅਦ ਦੇਰੀ ਹੋ ਗਈ, ਉਹ ਇਸ ਲਈ ਲੱਗੀਆਂ ਕਿ ਲੋਕਾਂ 'ਚ ਆਵਾਜ਼ ਉੱਠ ਕੇ ਮੁੱਦਾ ਬਣ ਗਿਆ। ਤੇ ਕੱਲ ਫਿਰ ਭਗਤ ਸਿੰਘ ਦੀਆਂ ਉਹੀ 2 ਛੋਟੀ ਵਾਲੇ ਫੋਟੋ ਵੀ, ਬਚਪਨ ਵਾਲੀ ਵੀ ਤੇ ਇੱਕ ਜਵਾਨੀ ਵਾਲੀ ਫੋਟੋ ਵੀ, ਮਾਤਾ ਵਿਦਿਆਵਤੀ ਉਹਨਾਂ ਦੀ ਫੋਟੋ ਵੀ, ਚਾਚਾ ਅਜੀਤ ਸਿੰਘ ਦੀ ਫੋਟੋ ਵੀ, ਉਹ ਫੋਟੋਆਂ ਕੱਲ ਲੱਗ ਗਈਆਂ ਜੀ ਦੁਬਾਰਾ। ਫੋਟੋਆਂ ਲੱਗਣ ਤੋਂ ਬਾਅਦ DC ਸਾਹਿਬ ਕਹਿੰਦੇ ਅਸੀਂ ਕਾਰਵਾਈ ਕਰਾਂਗੇ, ਜਿਹਨਾਂ ਅਧਿਕਾਰੀਆਂ ਕਰਕੇ ਕੋਤਾਹੀ ਕਰਕੇ, ਅਣਗਹਿਲੀ ਕਰਕੇ ਜਾਂ ਭਰਮ ਭੁਲੇਖੇ ਕਰਕੇ ਨਹੀਂ ਲੱਗੀਆਂ ਉਹਨਾਂ ਤੇ ਕਾਰਵਾਈ ਕਰਾਂਗੇ। ਪਰ ਬਾਅਦ ਚੋਂ ਪਤਾ ਲੱਗਿਆ ਕਿ ਜੀ 3 ਮੁੰਡੇ ਗ੍ਰਿਫਤਾਰ ਕਰ ਲਏ ਨੇ। ਨੌਜਵਾਨ ਨੇ ਜੀ, ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਨੇ। ਪਤਾ ਲੱਗਿਆ ਕਿ ਇਹਨਾਂ ਚੋਂ ਕੁਝ ਨੌਜਵਾਨਾਂ ਨੇ ਉੱਥੇ ਰੋਸ ਮੁਜ਼ਾਹਰਾ ਵੀ ਕੀਤਾ ਸੀ, ਪ੍ਰਦਰਸ਼ਨ ਵੀ ਕੀਤਾ ਸੀ। ਤੇ ਇਹ ਵੀ ਖਬਰ ਬਾਹਰ ਆ ਰਹੀ ਸੀ ਕਿ ਕੁਝ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਈਨ ਬੋਰਡ ਦੇ ਉੱਤੇ ਕਾਲਖ ਵੀ ਪੋਤੀ ਸੀ, ਸੋ ਉਹਨਾਂ ਦੀ ਫੋਟੋ ਦੇ ਉੱਤੇ। ਸੋ ਇਸ ਲਈ ਉਹ ਫੋਟੋ ਵੀ ਦਰੁਸਤ ਕਰਨੀ ਪਈ ਤੇ ਉਹ ਮੁੱਖ ਮੰਤਰੀ ਦੀ ਸੰਵਿਧਾਨਕ ਅਹੁਦੇ ਦੇ ਨਾਤੇ, ਉਹਨਾਂ ਦੇ ਮੁੱਖ ਮੰਤਰੀ ਹੋਣ ਦੇ ਨਾਤੇ, ਪੰਜਾਬ ਦੇ ਮੁਖੀ ਹੋਣ ਦੇ ਨਾਤੇ ਉਹਨਾਂ ਦੀ ਤਸਵੀਰ ਨਾਲ ਛੇੜਛਾੜ ਦੇ ਮਾਮਲਾ ਦਰਜ ਕੀਤਾ। ਸੋ ਉਹ ਬੰਗਾ ਖੇਤਰ ਦੇ DSP ਦਾ ਕਹਿਣਾ ਕਿ ਬਿਲਕੁਲ ਜੀ ਅਸੀਂ FIR 7 ਲੋਕਾਂ ਤੇ ਦਰਜ ਕੀਤੀ ਹੈ, ਜਿਨ੍ਹਾਂ ਚੋਂ 3 ਗ੍ਰਿਫਤਾਰ ਕਰ ਰਹੇ ਨੇ। ਇੱਕ ਬਲਜੀਤ ਸਿੰਘ ਹੈ ਧਰਮਕੋਟ, ਕਮਲਦੀਪ ਸਿੰਘ ਹੈ ਤੇ ਇੱਕ ਰਾਜੂ ਹੈ। ਸੋ ਹੁਣ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਯੂਨੀਅਨ ਦੇ ਜਾਂ ਜਨਰਲ ਸੈਕਟਰੀ ਨੇ, ਉਹ ਸਾਰੇ ਕਹਿ ਰਹੇ ਨੇ ਜੀ ਕਿ ਸਰਕਾਰ ਧੱਕਾ ਕਰ ਰਹੀ ਹੈ, ਜਾਣਬੁੱਝ ਕੇ ਨੌਜਵਾਨਾਂ ਨੂੰ ਤੰਗ ਕਰ ਰਹੀ ਹੈ। ਅਸੀਂ ਆਪਣਾ ਰੋਸਾ ਪ੍ਰਗਟਾਇਆ ਸੀ, ਸਾਡਾ ਇਹ ਗਿਲਾ ਸੀਗਾ ਕਿ ਤੁਸੀਂ ਉਹ ਫੋਟੋਆਂ ਕਿਉਂ ਉਟਾਈਆਂ। ਹੁਣ ਫੋਟੋਆਂ ਤਾਂ ਲੱਗ ਗਈਆਂ, ਤੁਸੀਂ ਰੋਸੇ ਤੋਂ ਬਾਅਦ ਤਾਂ ਤੁਸੀਂ ਆਪਣੀ ਗਲਤੀ ਮੰਨ ਲਈ, ਗਲਤੀ ਸੁਧਾਰ ਲਈ, ਦਰੁਸਤ ਕਰ ਲਈ, ਫਿਰ ਆਹ ਕਾਰਵਾਈ ਕੀ ਬਦਲਾਖੋਰੂ ਹੈ? ਕੱਲ ਨੂੰ ਕੋਈ ਹੋਰ ਨੌਜਵਾਨ ਤੇਰੇ ਸਵਾਲ ਨਾ ਚੁੱਕੇ, ਇਸ ਲਈ ਹੈ। ਜਾਂ ਜਿਹੜੀ ਫੋਟੋ ਨਾਲ ਛੇੜਖਾਨੀ ਹੋਈ ਹੈ ਉਹਦੇ ਲਈ ਹੈ। ਤੇ ਹੁਣ 3 ਜਣੇ ਚੱਕ ਲਏ, ਜਿਹੜੇ 7 ਦੇ ਪਰਚਾ ਕੀ 4 ਤੇ ਹੋਰ ਚੱਕਣਾ। ਪਰ ਉਧਰੋਂ ਯੂਨੀਅਨ ਨੇ ਕਹਿਤਾ ਕਿ ਅਸੀਂ ਪੂਰੇ ਪੰਜਾਬ 'ਚ ਪ੍ਰਦਰਸ਼ਨ ਕਰਾਂਗੇ, ਪੂਰੇ ਪੰਜਾਬ ਦੇ ਵਿੱਚ ਰੋਸ ਮੁਜ਼ਾਹਰਾ ਕਰਾਂਗੇ ਤੇ ਜੇਕਰ ਖਟਕੜ ਕਲਾਂ 'ਚ ਵੱਡੀ ਰੈਲੀ ਕਰਾਂਗੇ, ਜੇਕਰ ਨੌਜਵਾਨਾਂ ਦੀ ਰਿਹਾਈ ਨਹੀਂ ਕੀਤੀ ਜਾਂਦੀ। ਕੀ ਤੁਹਾਨੂੰ ਨਹੀਂ ਲੱਗਦਾ ਦੀਪਕ ਸ਼ਰਮਾ ਜੀ ਵੀ ਇਹ ਜਿਹੜੀ ਸਰਕਾਰ ਵੀ ਬਦਲਾਖੋਰੂ ਨੀਤੀ ਦੇ ਉੱਤੇ ਕੁਝ ਜ਼ਿਆਦਾ ਚੱਲਦੀ ਆ? ਇਹਨਾਂ ਕੋਲ ਵੀ ਮਾੜਾ ਮੋਟਾ ਕ੍ਰਿਟਿਸਿਜ਼ਮ ਸਹਿਆ ਨਹੀਂ ਜਾਂਦਾ? ਨਹੀਂ, ਬਿਲਕੁਲ ਬਿਲਕੁਲ। ਇਹ ਸੱਤਾ 'ਚ ਆ ਕੇ ਅਕਸਰ ਹੋ ਜਾਂਦਾ, ਫਿਰ ਨਾ ਹਰ ਚੀਜ਼ ਤੋਂ ਡਰ ਲੱਗਣ ਲੱਗ ਜਾਂਦਾ। ਮਤਲਬ ਹਾਥੀ ਨੂੰ ਇਹ ਡਰ ਰਹਿੰਦਾ ਕਿ ਕੀੜੀ ਕੰਨ 'ਚ ਨਾ ਵੜ ਜਾਵੇ ਕਿਤੇ ਬਸ। ਸੋ ਇਸ ਲਈ ਉਹਨਾਂ ਨੂੰ ਪਤਾ ਕਿ ਹਾਂ ਫਿਰ ਲੈ ਡੁੱਬੂਗੀ ਮੈਨੂੰ। ਹੁਣ ਇਹਨਾਂ ਨੂੰ ਹਰ ਛੋਟੀ ਛੋਟੀ ਗੱਲ ਤੋਂ ਹੀ ਲੱਗਦਾ ਕਿ ਲੈ ਇਹ ਮੁੱਦਾ ਬੜਾ ਨਾ ਬਣ ਜਾਊ, ਇੱਥੇ ਹੀ ਨੱਪ ਲਓ। ਉਹ ਨੱਪਣ ਦੇ ਚੱਕਰ 'ਚ ਬਦਨਾਮੀ ਕਰਾ ਰਹੇ ਨੇ। ਉਸ ਆਵਾਜ਼ ਨੂੰ ਚੁੱਪ ਕਰਾਉਣ ਦੇ ਚੱਕਰ ਦੇ ਵਿੱਚ ਮੂੰਹ ਬੰਦ ਕਰਨ ਦੀ ਜਦੋਂ ਕੋਸ਼ਿਸ਼ ਹੁੰਦੀ ਹੈ ਨਾ, ਤਾਂ ਫਿਰ ਉਹ ਚੀਖ 'ਚ ਬਦਲਦੀ ਹੈ। ਨਹੀਂ ਤਾਂ ਤੁਹਾਨੂੰ ਤੁਹਾਡੇ ਨਾਲ ਗੱਲ ਹੋਣੀ ਸੀ, ਸੰਵਾਦ ਹੋਣਾ ਸੀ, ਉਹ ਵਾਰਤਾਲਾਪ ਸੀ। ਸੋ ਜਦੋਂ ਤੁਸੀਂ ਮੂੰਹ ਬੰਦ ਕਰਾਉਂਦੇ ਫਿਰ ਉਹ ਚੀਖ ਚੰਗਿਆੜਾ 'ਚ ਬਦਲਦਾ ਤੇ ਉਹ ਰੋਸੇ 'ਚ ਪਨਪਦਾ। ਇਸ ਲਈ ਇਹ ਸਰਕਾਰਾਂ ਨੂੰ ਸਮਝ ਨਹੀਂ, ਸਰਕਾਰਾਂ ਨੂੰ ਲੱਗਦਾ ਕਿ ਸ਼ਾਇਦ ਸੱਤਾ ਚੱਕ ਨਾਲ। ਸੱਤਾ ਦਾ ਨਸ਼ਾ ਹੁੰਦਾ, ਇਹ ਪਤਾ ਹੀ ਨਹੀਂ ਲੱਗਦਾ, ਇਹ ਬਹਿਣ ਹੈ। ਉਸੇ ਬਹਿਣ 'ਚ ਆਮ ਆਦਮੀ ਪਾਰਟੀ ਬਹਿ ਗਈ, ਜਿਹੜੇ ਬਹਿਣ 'ਚ ਪੰਜਾਬ ਦੀ ਅਕਾਲੀ BJP ਸਰਕਾਰ ਜਾਂ ਕਾਂਗਰਸੀ ਸਰਕਾਰਾਂ ਬਹਿੰਦੀਆਂ ਰਹੀਆਂ। ਜੀ ਜੀ ਜੀ।